ਪੀਰ ਸਾਹਿਬ ਦੱਸੋ, ਇਹ ਜਿਹੜੀ ਮੌਜੂਦਾ ਸੂਰਤ ਹਾਲ ਹੈ ਕਿਹੜੇ ਪਾਸੇ ਜਾਂਦੀ ਨਜ਼ਰ ਆ ਰਹੀ ਹੈ? ਜੰਗ ਲੱਗ ਰਹੀ ਹੈ ਜਾਂ ਮੁਜ਼ਾਕਰਾਤ ਹੋਣਗੇ? ਇਹ ਮਾਮਲਾ ਇसी तरह जारी रहेगा, छोटी मोटी लड़ाई नाल मुज़ाकरात? ਤੁਹਾਨੂੰ ਕੀ ਲੱਗ ਰਿਹਾ ਸਰ? ये देखो हतमी तौर पे कहना काफी मुश्किल हो गया। देखो ये भी एक ट्रायंगल है, और जी। एक अनस्टेबल ट्रायंगल है। तो कौन अगर देखो एक सिरे जो ट्रंप बैठे हैं, एक कोने नतनयाहू ते एक कोने जड़ा ईरान है। तो ईरान के अंदर फिर थोड़ा जिहा मैनूं नजर आया कि आया दूसरी जो एलिमेंट्स ਉਹਦੇ ਵਿੱਚ ਤੁਸੀਂ कह लो कुछ ट्रिगर हैप्पी एलिमेंट। ठीक। ਹੁਣ ਜਿਹੜੇ ਇਹਨਾਂ ਨੇ ਅਟੈਕ ਕੀਤੇ ਸ਼ਿਪ ਦੇ ਉੱਤੇ, ਮਤਲਬ ਕਤਰ ਦਾ ਸ਼ਿਪ ਹੈ ਜਿਹੜਾ ਉਹਨਾਂ ਦਾ ਦੋਸਤ ਮੁਲਕ ਹੈ, ਉਹ ਉਹਨਾਂ ਟਾਕਸ ਵਿੱਚ ਹੈਲਪ ਕਰ ਰਿਹਾ। ਸਾਊਦੀ ਅਰੇਬੀਆ ਦਾ ਸ਼ਿਪ ਸੀ, ਇਸ ਤਰੀਕੇ ਨਾਲ ਸਿੰਗਾਪੁਰ ਦਾ। जी जी। ਫਰਜ਼ ਕਰੋ ਤੁਸੀਂ ਕਰਨਾ ਹੀ ਤੇ ਕਰੋ, ਟਾਰਗੇਟ ਦੀ ਅਮਰੀਕਨ ਸ਼ਿਪਿੰਗ ਨੂੰ ਕਰੋ, ਇਜ਼ਰਾਈਲੀ ਸ਼ਿਪ ਨੂੰ ਕਰੋ ਜਾਂ ਇਜ਼ਰਾਈਲ ਨੂੰ ਹਿੱਟ ਕਰੋ। ਤੇ ਇਹ ਥੋੜਾ ਜਿਹਾ ਇਹ ਟ੍ਰਾਇੰਗਲ ਬੜੀ ਇੰਬੈਲੈਂਸ ਹੈ, ਔਰ ਪਾਕਿਸਤਾਨ ਦੀ ਬੜੀ ਹਿੰਮਤ ਹੈ ਕਿ ਦੋਸਤ ਮਮਾਲਿਕ ਦੀ ਇਸ ਇੰਬੈਲੈਂਸ ਟ੍ਰਾਇੰਗਲ ਨੂੰ ਲੈ ਕੇ ਚੱਲਣ। ਥੱਲੇ ਫਿਰ ਤੁਸੀਂ ਦੇਖੋ ਇਸ ਟ੍ਰਾਇੰਗਲ ਥੱਲੇ ਕਿ 6-7 ਮਮਾਲਿਕ ਹਨ, ਜਾਂ ਤਾਂ ਡਾਇਰੈਕਟਲੀ ਇੰਪੈਕਟਡ ਹਨ ਜਾਂ ਇਨਡਾਇਰੈਕਟਲੀ। ਮਸਲ ਜਾਰਡਨ ਹੈ ਵੇ, ਇਸ ਤੋਂ ਬਾਅਦ ਗਲਫ ਕੋਆਪਰੇਸ਼ਨ ठीक है। ਕਾਉਂਸਲ ਹੈ, ਫਿਰ ਤੁਹਾਡੇ ਹਿਜ਼ਬੁੱਲਾ ਹੈ ਲਬਨਾਨ ਵਿੱਚ, ਫਿਰ ਹੂਥੀਜ਼ ਹਨ। ਤੇ ਮਤਲਬ ਇਹ ਐਕਚੁਅਲੀ ਇੱਕ ਰੀਜਨਲ ਫਰੇਮਵਰਕ ਹੈ, ਤੇ ਉਹਦੇ ਸ਼ਰਾਰਤ ਦਾ ਚਾਂਸ ਵੀ ਰਹਿੰਦਾ, ਸਪੋਇਲਰਸ ਦਾ ਵੀ। ਤੇ ਮੀਡੀਆ ਤੇ ਹੋਰ ਡਿਸਕੋਰਸ ਹੁੰਦਾ। ਟਰੰਪ ਸਾਹਿਬ ਵੀ ਡੇਲੀ ਬੜਕ ਮਾਰ ਦਿੰਦੇ ਨੇ। ਤੇ ਇਸ ਵਾਸਤੇ ਆਈ ਥਿੰਕ ਇਟਸ ਅ ਕੰਪਲਿਕੇਟਡ ਸਿਚੁਏਸ਼ਨ। ਅਗਰ ਇਹ ਖੁਦਾ ਨਾ ਖਾਸਤਾ सही। ਸਪਿਲ ਓਵਰ ਕਰਦੀ ਹੁਣ ਫਰਦਰ, ਕਿਉਂਕਿ 3 ਦਿਨ ਤੋਂ ਤੁਸੀਂ ਦੇਖਿਆ ਇੱਕ ਸ਼ੂਟਿੰਗ ਲੜਾਈ ਸ਼ੁਰੂ ਹੋ ਗਈ, ਤੇ ਫਿਰ ਦੇਰ ਆ ਚਾਂਸਸ ਖੁਦਾ ਨਾ ਖਾਸਤਾ ਕਿ ਅਮਨ ਜਿਹੜਾ ਪਿੱਛੇ ਰਹਿ ਜਾਏਗਾ ਤੇ ਇੱਕ ਰੀਜਨਲ ਲੜਾਈ ਸ਼ੁਰੂ ਹੋ ਜਾਏਗੀ, ਉਹਦੇ ਸਾਰਾ ਨੁਕਸਾਨ ਇਸਲਾਮਿਕ ਵਰਲਡ ਦਾ। ਦੂਸਰਾ ਇਹ ਵੀ ਕਿ ਦੇ ਕਮ ਬੈਕ ਟੂ ਨੈਗੋਸ਼ੀਏਟਿੰਗ ਟੇਬਲ। ਜਿਹੜੀ ਪਾਕਿਸਤਾਨ ਦੀ ਐਫਰਟ ਹੈ, ਉਹਦੇ ਵਿੱਚ ਅਰੇਬੀਆ ਕੁਛ ਕਰ ਰਿਹਾ, ਕਤਰ ਨੇ ਕੀਤੀ ਹੈ, ਤੁਰਕੀਆ ਹੈ, ਮਿਸਰ ਹੈ, ਬਾਕੀ ਪਾਵਰ ਨੇ, ਚਾਈਨਾ, ਰਸ਼ੀਆ ਹੈ, ਬਲਕਿ ਪੂਰੀ ਦੁਨੀਆ ਦਾ ਉਹਦੇ ਤੇ ਕਹਿ ਲਓ ਇਕਨੋਮਿਕ जी ਸਟੇਟ जी। ਦਾਅ ਤੇ ਲੱਗੀ ਹੈ। ਤੇ ਉਸ ਲਿਹਾਜ਼ ਨਾਲ ਇਟ ਕੈਨ ਗੋ ਐਨੀਵੇਅਰ। ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਇਹਨਾਂ ਨੂੰ ਅਕਲ ਆਏਗੀ, ਐਡ ਤਿੰਨੋਂ ਲੈਟਸ ਸੇ ट्रायंगल ਦੇ ਪਾਰਟਨਰ, ਤੇ ਚੀਜ਼ਾਂ ਬਿਹਤਰੀਨ ਜਾਊਂਗੀ। ब्रिगेडियर साहब, मशक इस खिते की अगर मैं गल करा, स्पैशली खलीजी ममालिक दी, ईरान जड़ा है वो मुख्तलिफ ममालिक जड़े अमेरिकन बेसिस ने उन्होंने टारगेट कर रहे हैं, और ज़ाहिर गल है एस्कलेशन वध रही है इस खिते च। तो ये जड़ा खलीजी ममालिक नाल ईरान का ताल्लुक है, या ईरान की जड़ी एक पेशकदमी है, या उन्होंने तुसीं कहो जड़े हमले कर रहे हैं, कितना एक असर पवेगा ईरान के जड़े ताल्लुकात ने स्पैशली इन्हां गल्फ स्टेट्स के नाल, ਉਹਦੇ ਤੇ ਕਿੰਨਾ ਇੱਕ ਅਸਰ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਮੁਸਤਕਬਲ ਵਿੱਚ ਪੈ ਸਕਦਾ? ਬਹੁਤ ਵੱਡਾ ਚੈਲੰਜ ਦੇਖੋ ਨਾ ਜੀ, ਹੁਣ ਮੈਂ ਸਿਰਫ ਸਾਊਦੀ ਅਰੇਬੀਆ ਦੀ ਪੋਜੀਸ਼ਨ ਤੁਹਾਨੂੰ ਦੱਸਦਾ। ਠੀਕ। ਤੁਹਾਨੂੰ ਸਾਡਾ ਮੁਆਹਦਾ डिफेंस एग्रीमेंट है, साड़ी कमिटमेंट है हरमैनिस हुसैन की हिफाजत, सारी फोर्सेज डिप्लॉयड हैं। अगर खुदा ना खास्ता जी। चीज़ इस तरीके ना जानिए भी फर्ज करो कल सऊदी अरबिया अटैक हो जाए, कितना तुम रोकोगे हाथ में, कितना एक रिस्ट्रेन तुम कराओगे? तो इस वास्ते आई फील कि बाकी तो देखो अगर स्पॉयलर हैं अमेरिका के या इजराइल है, तो वो तो चाहेंगे, या इंडिया है, क्योंकि लड़ाई बदे डिस्पाइट के लिए अपना बेड़ा गर्क होया पिया, लेकिन चलो उन समझने पता नहीं की हासिल हो जाएगा। तो वो ज़्यादा नुकसान इस्लामिक वर्ल्ड का होएगा ठीक कि है। गल्फ रीजन का पाकिस्तान तुर्किया ਜਿਹੜੇ ਦੋ ਕਾਰਨਰਸ ਨੇ। ਤੇ ਇਸ ਵਾਸਤੇ आई जी थिंक जी। ਇੱਕ ਬੜੀ ਵੱਡੀ ਜ਼ਿੰਮੇਵਾਰੀ ਵੀ ਹੈ। दैट्स वाई ਤੁਸੀਂ ਦੇਖਿਆ ਰਿਸਟ੍ਰੇਂਟ ਹੋਇਆ, ਔਰ ਉਸ ਤਰੀਕੇ ਨਾਲ ਖੁਦਾ ਨਾ ਖਾਸਤਾ सही। ਅਰਬ ਮਾਲਕ ਵਾਲੇ ਪਾਸੋਂ ਹਮਲੇ ਨਹੀਂ ਕੀਤੇ ਗਏ। ਬਾਕੀ ਜਸਟ ਅਮਰੀਕਨ ਯੂਜ਼ ਕਰਦੇ ਨੇ ਬੇਸਿਸ। ਦੇਖੋ ਝਗੜਾ ਤੇ ਬੜਾ ਛੋਟਾ ਜਿਹਾ ਰਹਿ ਗਿਆ ਸੀ। ਹੁਣ ਜਦੋਂ ਮੁਆਹਦਾ ਹੋਇਆ ਉਹਦੇ ਚ ਬੜੀਆਂ ਚੀਜ਼ਾਂ ਐਗਰੀ ਹੋ ਗਈਆਂ ਸਨ ਕਿ ਸਾਡੀ ਨੈਵੀਗੇਸ਼ਨ ਜਿਹੜੀ ਹੈ ਕਮਰਸ਼ੀਅਲ ਸ਼ਿਪ ਸੀ ਉਹ ਆਰਾਮ ਨਾਲ ਹੋਏਗੀ, ਬਾਕੀ ਚੀਜ਼ਾਂ ਸੌਟ ਆਊਟ ਹੋ ਜਾਣਗੀਆਂ 60 ਡੇਜ਼ ਵਿੱਚ। ਉਹਨਾਂ ਦੇ ਐਸੈਟਸ ਵੀ ਫ੍ਰੀਜ਼ ਹੋ ਰਹੇ ਸਨ। तो ये हुण वे करना ईरान च आया जीसी ने भी कि अगर वो मिलिट्री लेट्स से ऑप्शन नाल जाने तो कितना ज़्यादा नुकसान है ईरान का। हुण अगर 300 टारगेट इन्हें एंगेज कीते अमेरिकन ने, ते अगले पासों लेट्स से उन्होंने कोई जी 8-10 देशों को हिट किया, तो ज़्यादा नुकसान कितना हो। तो यू हैव टू वे, और एक अच्छे नोट पे खत्म हो रही थी लड़ाई। सारी दुनिया ईरान की तारीफ कर रही थी कि तुसीं टेक ऑन किया है, लेकिन आई थिंक देयर इज़ अ प्रॉब्लम जे पोलिटिकल ते लीडरशिप जिहड़ी है कि आया जिस दरमियान भी गैप है वे उसको पूरा करने की जरूरत है। और उम्मीद है कि पाकिस्तान के बाकी दोस्त मालिक उन्होंने परसू करेंगे कि इस लड़ाई ठीक। का बहुत ज़्यादा नुकसान होएगा, और अल्टीमेटली मुस्लिम वर्ल्ड विल बी द लूजर। बिरर साहब, आखिरी जो दस दो कि पाकिस्तान और बाकी जिन्ने ममालिक, चाहे तुर्की होवे, चाहे कतर होवे, सऊदीया होवे, जेडे सालिस का किरदार अदा कर रहे हैं, कितना एक वड्डा चैलेंज हुण फिर बन गया इन्हां ममालिक ने कि ये दोवां अफ्रीकैन नूं जिहड़ा एक ते उन्होंने ज़रा समझाण कि जी आराम नाल ज़रा हमले ना करो, और दूजा इन्होंने इकट्ठा एक मेज़ ते बिठा के फिर गलबात दे पासे लैण, कितना एक वड्डा चैलेंज इन्हां सालिस ममालिक लई स्पैशली। एफर्ट तो बड़ी हुई, तो लास्ट 3 डेज अगर तुम कट दो पिछले जिन्ना भी इसी देखिए कि एक रिपोर्ट में नजर आया, क्योंकि दो बड़े ममालिक ने रीजन सऊदी अरबिया ते ईरान जो है दरम्यान बड़ा अच्छा पैचअप कराया गया। ईवन यूएई ਨੂੰ कन्विंस किया गया कि तुम थोड़ा रिस्ट्रेंट रखो। कतर का तुम देख लो कि शिप से अटैक होया, अगले दिन देवर देयर इन ईरान। तो दिस इज द सीरियसनेस।
ਹੁਣ ਅਗਰ ਲੈਟਸ ਸੇ ਮਿਸਕੈਲਕੂਲੇਟ ਕਰ ਦਿਆ ਯਾਰ ਜਿਸੀ ਤੇ ਫਿਰ ਆਈ ਥਿੰਕ ਦੈਟ ਵਿਲ ਬਿਕਮ ਵੈਰੀ ਵੈਰੀ ਡਿਫਿਕਲਟ ਕਿੰਨਾ ਕੁ ਤੁਸੀਂ ਰਿਸਟੇਨ ਕਰੋਗੇ ਉਹ ਤੁਹਾਡੇ ਖਾਤੇ ਹਮਲਾ ਹੁੰਦਾ ਜੀ ਇਰਰਿਸਪੈਕਟਿਵ ਆਫ ਉੱਥੇ ਬੇਸਿਸ ਅਗਰ ਹਨ ਤੇ ਇਸ ਵਾਸਤੇ ਮੈਂ ਕਹਿੰਦਾ ਕਿ ਜਿਹੜੇ ਤਿੰਨ ਜਿਹੜੇ ਟ੍ਰਾਇੰਗਲ ਦੇ ਕਾਰਨਰ ਇੰਤਹਾਈ ਆਈ ਵੁੱਡ ਸੇ ਅਨਸਟੇਬਲ ਦੈਟਸ ਵਾਈ ਸਟਰਕਚਰ ਵਿੱਚ ਹੱਥ ਪਾਣਾ ਇਹਨਾਂ ਨੂੰ ਅਮਨ ਦੀ ਮੇਰ ਤੇ ਲੈਣਾ ਇਹ ਆਲਰੇਡੀ ਬੜਾ ਵੱਡਾ ਕਾਰਨਾਮਾ ਸੀ ਤੇ ਐਫਰਟ ਹੈ ਡੈਫੀਨਿਟਲੀ ਪਾਕਿਸਤਾਨ ਲਾਸਟ ਵਿੱਚ ਐਫਰਟ ਕਰੇਗਾ ਇਸ ਤਰੀਕੇ ਨਾਲ ਬਾਕੀ ਮੁਆਲਕ ਦਾ ਬੜਾ ਵੱਡਾ ਰੋਲ ਰਿਹਾ ਠੀਕ ਹੈ ਇਸ ਤਰੀਕੇ ਨਾਲ ਮਿਸਰ ਹੈ ਕਤਰ ਹੈ ਸਾਊਦੀ ਅਰੇਬੀਆ ਹੈ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਥਰੂ ਮੀਡੀਆ ਡਿਸਕੋਰਸ ਥਰੂ ਡਿਪਲੋਮੈਟਿਕ ਇੰਗੇਜਮੈਂਟ ਸਮਝਾਇਆ ਜਾਏ ਸਹੀ ਕਿ ਗੁਰੇਜ਼ ਕਰਨ ਰਿਸਟ੍ਰੇਂਟ ਰੱਖਣ ਥੋੜਾ ਬਹੁਤ ਬਰਦਾਸ਼ਤ ਕਰਨ इंशाल्लाह ताला ਅੱਗੇ ਫਿਊਚਰ ਬਹੁਤ ਬ੍ਰਾਈਟ ਹੈ ਤੇ ਉਮੀਦ ਹੈ ਕਿ ਇਹਦੇ ਲੈਟਸ ਸੇ ਕਾਮਯਾਬ ਹੋ ਜਾਏਗੀ ਰੀਜਨ ਤੇ ਪਾਕਿਸਤਾਨ